ਦੋਸਤੋ ਕਹਿੰਦੇ ਨੇ ਕਿ ਮਿੱਟੀ ਦੇ ਬਣੇ ਇਨਸਾਨ ਨੂੰ ਕਦੀ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ, ਕਿਉਂਕਿ ਜਦੋਂ ਵਕਤ ਪਲਟਾ ਖਾਂਦਾ ਹੈ ਤੇ ਫਿਰ ਸੋਨੇ ਦੇ ਤਾਜ ਵੀ ਮਿੱਟੀ ਹੋ ਜਾਂਦੇ ਨੇ ਤੇ ਲੋਹੇ ਦੀ ਬਣੀ ਇੱਕ ਆਮ ਲੱਠ ਸਹਾਰਾ ਬਣ ਜਾਂਦੀ ਹੈ। ਅਸੀਂ ਅਕਸਰ ਪਿੰਡ ਦੇ ਕਮੀਆਂ, ਲੁਹਾਰਾਂ ਤੇ ਤਰਖਾਣਾਂ ਨੂੰ ਕਮੀ ਕਹਿ ਕੇ ਹਕੀਰ ਸਮਝਦੇ ਹਾਂ, ਪਰ ਸਾਨੂੰ ਖਬਰ ਨਹੀਂ ਹੁੰਦੀ ਕਿ ਜਦੋਂ ਮੁਸੀਬਤ ਦਾ ਝੱਖੜ ਚੱਲਦਾ ਏ ਤੇ ਫਿਰ ਇਹੋ ਹੱਥ ਬੇੜੀ ਪਾਰ ਲਾਉਂਦੇ ਨੇ। ਅੱਜ ਦੀ ਦਾਸਤਾਨ ਪਿੰਡ ਕੋਟ ਫਰੀਦ ਦੇ ਉਸਤਾਦ ਗਾਮੇ ਲੁਹਾਰ ਦੀ ਏ, ਜਿਸ ਦੀ ਭੱਠੀ ਵਿੱਚ ਸਿਰਫ ਲੋਹਾ ਨਹੀਂ ਬਲਕਿ ਸੱਚਾਈ ਤਪਦੀ ਸੀ। ਅੱਜ ਦੀ ਦਾਸਤਾਨ। ਉਸਤਾਦ ਗਾਮਾ ਪਿੰਡ ਦਾ ਪੁਰਾਣਾ ਲੁਹਾਰ ਸੀ। ਉਹਦਾ ਕੱਦ ਛੋਟਾ ਤੇ ਹੱਥ ਕੋਇਲੇ ਨਾਲ ਕਾਲੇ ਰਹਿੰਦੇ ਸਨ, ਪਰ ਉਹਦੀ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਉਹ ਸਾਰਾ ਦਿਨ ਆਪਣੀ ਭੱਠੀ ਤੇ ਬੈਠਾ ਲੋਹਾ ਕੁੱਟਦਾ ਰਹਿੰਦਾ। ਪਿੰਡ ਦੇ ਅਮੀਰ ਲੋਕਾਂ ਦੇ ਬੱਚੇ ਆਪਣੀਆਂ ਸ਼ਿਕਾਰੀ ਬੰਦੂਕਾਂ ਠੀਕ ਕਰਵਾਉਣ ਆਉਂਦੇ, ਪਰ ਗਾਮਾ ਕਿਸੇ ਤੋਂ ਡਰਦਾ ਨਹੀਂ ਸੀ। ਉਹਦਾ ਇੱਕ ਅਸੂਲ ਸੀ ਕਿ ਜਿਹੜਾ ਪਹਿਲੇ ਆਇਆ ਉਹਦਾ ਕੰਮ ਪਹਿਲੇ ਹੋਏਗਾ। ਉਸੇ ਪਿੰਡ ਵਿੱਚ ਇੱਕ ਮਗਰੂਰ ਜ਼ਿਮੀਂਦਾਰ ਦਾ ਪੁੱਤਰ ਸ਼ਹਿਜ਼ਾਦ ਰਹਿੰਦਾ ਸੀ। ਸ਼ਹਿਜ਼ਾਦ ਕੋਲ ਦੌਲਤ ਦੀ ਬੜੀ ਰੇਲ ਪੇਲ ਸੀ, ਪਰ ਉਹ ਮਿਹਨਤਕਸ਼ਾਂ ਨੂੰ ਇਨਸਾਨ ਨਹੀਂ ਸੀ ਸਮਝਦਾ। ਇੱਕ ਦਿਨ ਸ਼ਹਿਜ਼ਾਦ ਦੀ ਕੀਮਤੀ ਘੋੜੀ ਦੇ ਖੁਰ ਨਿਕਲ ਗਏ। ਉਹ ਉਸਤਾਦ ਗਾਮੇ ਕੋਲ ਆਇਆ ਤੇ ਗੁੱਸੇ ਨਾਲ ਆਖਿਆ, "ਉਹ ਗਾਮਿਆ, ਇਹ ਨਾਲ ਹੁਣੇ ਲਾ, ਮੇਰੇ ਕੋਲ ਟਾਈਮ ਨਹੀਂ ਹੈ।" ਗਾਮੇ ਨੇ ਚੁੱਪਚਾਪ ਕੰਮ ਜਾਰੀ ਰੱਖਿਆ ਜਿਹੜਾ ਉਹ ਪਹਿਲੇ ਕਰ ਰਿਹਾ ਸੀ ਤੇ ਕਹਿਣ ਲੱਗਾ, "ਸ਼ਹਿਜ਼ਾਦ ਸਾਹਿਬ, ਲੈਣ ਵਿੱਚ ਆਓ। ਪਹਿਲੇ ਇਸ ਗਰੀਬ ਕਿਸਾਨ ਦਾ ਹੱਲ ਠੀਕ ਹੋ ਜਾਏਗਾ, ਫਿਰ ਤੁਹਾਡੀ ਵਾਰੀ ਆਏਗੀ।" ਸ਼ਹਿਜ਼ਾਦ ਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ ਤੇ ਗਾਮੇ ਦੀ ਭੱਠੀ ਤੇ ਲੱਤ ਮਾਰ ਦਿੱਤੀ। ਕਹਿਣ ਲੱਗਾ, "ਕੰਮੀ ਹੋ ਕੇ ਮੇਰੀ ਬਰਾਬਰੀ ਕਰੇਗਾ ਇਹ ਬੰਦਾ?" ਗਾਮਾ ਮੁਸਕਰਾਇਆ ਤੇ ਕਹਿਣ ਲੱਗਾ, "ਪੁੱਤਰਾ, ਲੋਹਾ ਜਦੋਂ ਤਪਦਾ ਏ ਤੇ ਫਿਰ ਮਿੱਟੀ ਤੇ ਸੋਨਾ ਇੱਕੋ ਜਿਹਾ ਲੱਗਦਾ ਏ।" ਇਹ ਗੱਲ ਕਰਕੇ ਉਹਨੇ ਆਪਣਾ ਕੰਮ ਜਾਰੀ ਰੱਖਿਆ ਤੇ ਜਦੋਂ ਸ਼ਹਿਜ਼ਾਦ ਦੀ ਵਾਰੀ ਆਈ ਉਦੋਂ ਹੀ ਉਹਨੂੰ ਕੰਮ ਕਰਕੇ ਦਿੱਤਾ। ਕੁਝ ਸਾਲ ਗੁਜ਼ਰੇ। ਪਿੰਡ ਵਿੱਚ ਸੈਲਾਬ ਆ ਗਿਆ। ਦਰਿਆ ਨੇ ਬੰਦ ਤੋੜ ਦਿੱਤੇ। ਅੱਧੀ ਰਾਤੀ ਪਾਣੀ ਪਿੰਡ ਦੀਆਂ ਗਲੀਆਂ 'ਚ ਵੜ ਗਿਆ। ਚੀਖੋ ਪੁਕਾਰ ਸ਼ੁਰੂ ਹੋ ਗਈ। ਸ਼ਹਿਜ਼ਾਦ ਦੀ ਹਵੇਲੀ ਸਭ ਤੋਂ ਪਹਿਲਾਂ ਉਸ ਲਪੇਟ ਵਿੱਚ ਆਈ। ਸ਼ਹਿਜ਼ਾਦ ਤੇ ਉਹਦਾ ਖਾਨਦਾਨ ਹਵੇਲੀ ਦੀ ਛੱਤ ਤੇ ਫਸ ਗਏ। ਪਾਣੀ ਇੰਨਾ ਤੇਜ਼ ਸੀ ਕਿ ਕੋਈ ਕਸ਼ਤੀ ਉੱਤੇ ਪਹੁੰਚ ਨਹੀਂ ਸੀ ਸਕਦੀ। ਹਵੇਲੀ ਦਾ ਪੁਰਾਣਾ ਲੱਕੜੀ ਦਾ ਦਰਵਾਜ਼ਾ ਵੀ ਪਾਣੀ ਨਾਲ ਟੁੱਟ ਗਿਆ। ਸ਼ਹਿਜ਼ਾਦ ਦਾ ਦਿਲ ਡੁੱਬਦਾ ਜਾਏ। ਜਦੋਂ ਉਹਨੇ ਵੇਖਿਆ ਕਿ ਛੱਤ ਦਾ ਇੱਕ ਹਿੱਸਾ ਡਿੱਗਣ ਲੱਗਾ ਹੈ, ਅਚਾਨਕ ਹਨੇਰੇ ਵਿੱਚ ਇੱਕ ਛੋਟੀ ਜਿਹੀ ਕਸ਼ਤੀ ਨਜ਼ਰ ਆਈ। ਇਹ ਕੌਣ ਸੀ? ਇਹ ਉਸਤਾਦ ਗਾਮਾ ਸੀ, ਜਿਹੜਾ ਆਪਣੀ ਬਣਾਈ ਹੋਈ ਲੋਹੇ ਦੀ ਇੱਕ ਵਜ਼ਨੀ ਜ਼ੰਜੀਰ ਤੇ ਲੱਠ ਲੈ ਕੇ ਆਇਆ ਸੀ। ਗਾਮੇ ਨੇ ਆਪਣੀ ਜਾਨ ਤੇ ਖੇਡ ਕੇ ਉਹ ਜ਼ੰਜੀਰ ਹਵੇਲੀ ਦੇ ਇੱਕ ਪੱਕੇ ਸਤੂਨ ਨਾਲ ਬੰਨੀ ਤੇ ਦੂਜਾ ਸਿਰਾ ਇੱਕ ਮਜ਼ਬੂਤ ਬੋੜ ਨਾਲ ਬੰਨਿਆ। ਉਹਨੇ ਲੋਹੇ ਦੀ ਇਸ ਜ਼ੰਜੀਰ ਨਾਲ ਇੱਕ ਪੁਲ ਜਿਹਾ ਬਣਾ ਦਿੱਤਾ। ਗਾਮੇ ਨੇ ਸ਼ਹਿਜ਼ਾਦ ਦੇ ਪੁੱਤਰ ਨੂੰ ਆਪਣੇ ਕੰਧੇ ਤੇ ਚੁੱਕਿਆ। ਇੱਕ ਇੱਕ ਕਰਕੇ ਪੂਰੇ ਖਾਨਦਾਨ ਨੂੰ ਉਸ ਲੋਹੇ ਦੀ ਜ਼ੰਜੀਰ ਦੇ ਸਹਾਰੇ ਮਹਿਫੂਜ਼ ਥਾਂ ਤੇ ਪਹੁੰਚਾ ਦਿੱਤਾ। ਸ਼ਹਿਜ਼ਾਦ, ਜਿਹੜਾ ਗਾਮੇ ਨੂੰ ਕਮੀ ਸਮਝਦਾ ਸੀ, ਅੱਜ ਉਹਦੇ ਪੈਰਾਂ ਵਿੱਚ ਬੈਠਾ ਰੋ ਰਿਹਾ ਸੀ। ਪਾਣੀ ਦੀ ਲਹਿਰ ਨੇ ਸ਼ਹਿਜ਼ਾਦ ਦੀ ਸਾਰੀ ਦੌਲਤ, ਸੋਨਾ ਤੇ ਗਰੂਰ ਬਹਾ ਦਿੱਤਾ ਸੀ, ਪਰ ਗਾਮੇ ਦੇ ਹੱਥ ਦਾ ਬਣਾਇਆ ਹੋਇਆ ਲੋਹਾ ਅੱਜ ਵੀ ਕਾਇਮ ਸੀ। ਸ਼ਹਿਜ਼ਾਦ ਨੇ ਸਿਸਕਦੇ ਹੋਏ ਕਿਹਾ, "ਉਸਤਾਦ, ਮੈਨੂੰ ਮਾਫ਼ ਕਰ ਦੇ। ਮੈਂ ਤੇਰੇ ਤੋਂ ਵੱਡਾ ਕਮੀ ਆ, ਜਿਹੜਾ ਆਪਣੇ ਗਰੂਰ ਦਾ ਬੋਝ ਵੀ ਨਹੀਂ ਚੁੱਕ ਸਕਿਆ।" ਗਾਮੇ ਨੇ ਸ਼ਹਿਜ਼ਾਦ ਦੇ ਕੰਧੇ ਤੇ ਹੱਥ ਰੱਖਿਆ ਤੇ ਆਖਿਆ, "ਪੁੱਤਰਾ, ਇਹ ਲੋਹਾ ਹੀ ਏ ਜਿਹੜਾ ਦਿਲਾਂ ਨੂੰ ਵੀ ਜੋੜ ਦਿੰਦਾ ਏ ਤੇ ਜਾਨਾਂ ਵੀ ਬਚਾ ਲੈਂਦਾ ਏ। ਬਸ ਯਾਦ ਰੱਖੀ, ਹੁਨਰ ਦਾ ਕੋਈ ਰੰਗ ਜਾਂ ਜ਼ਾਤ ਨਹੀਂ ਹੁੰਦੀ।" ਸੈਲਾਬ ਉਤਰਿਆ। ਪਿੰਡ ਦੁਬਾਰਾ ਵਸ ਗਿਆ, ਪਰ ਹੁਣ ਪਿੰਡ ਦਾ ਨਕਸ਼ਾ ਬਦਲ ਚੁੱਕਿਆ ਸੀ। ਸ਼ਹਿਜ਼ਾਦ ਨੇ ਆਪਣੀ ਜ਼ਮੀਨ ਦਾ ਇੱਕ ਹਿੱਸਾ ਉਸਤਾਦ ਗਾਮੇ ਦੇ ਨਾਂ ਕੀਤਾ ਤਾਂ ਕਿ ਉੱਥੇ ਪਿੰਡ ਦੇ ਬੱਚਿਆਂ ਲਈ ਇੱਕ ਟੈਕਨੀਕਲ ਸਕੂਲ ਬਣ ਸਕੇ, ਜਿੱਥੇ ਬੱਚੇ ਸਿਰਫ ਕਿਤਾਬਾਂ ਨਹੀਂ ਬਲਕਿ ਮਿੱਟੀ ਤੇ ਲੋਹੇ ਨਾਲ ਪਿਆਰ ਕਰਨਾ ਸਿੱਖਣ। ਉਸਤਾਦ ਗਾਮਾ ਅੱਜ ਵੀ ਭੱਠੀ ਤੇ ਬੈਠਾ ਹੈ, ਪਰ ਹੁਣ ਉਸੇ ਭੱਠੀ ਤੇ ਸ਼ਹਿਜ਼ਾਦ ਵਰਗੇ ਲੋਕ ਲੋਹਾ ਕੁਟਾਣ ਨਹੀਂ ਆਉਂਦੇ ਬਲਕਿ ਆਜੀ ਸਿੱਖਣ ਆਉਂਦੇ ਨੇ। ਸੋਨਾ ਗੱਖੜ ਦੇ ਬੇਲੀਓ, ਅੱਜ ਦੀ ਇਹ ਦਾਸਤਾਨ ਸਾਨੂੰ 3 ਵੱਡੇ ਸਬਕ ਦਿੰਦੀ ਏ। ਇਨਸਾਨ ਦੀ ਪਹਿਚਾਣ ਉਹਦੀ ਜ਼ਾਤ ਨਾਲ ਨਹੀਂ ਬਲਕਿ ਉਹਦੇ ਕੰਮ ਤੇ ਨੀਅਤ ਨਾਲ ਹੁੰਦੀ ਏ। ਮੁਸੀਬਤ ਵੇਲੇ ਨਾ ਕੋਈ ਚੌਧਰੀ ਬਚਦਾ ਹੈ, ਨਾ ਕੋਈ ਕਮੀ। ਸਿਰਫ ਉਹ ਬਚਦਾ ਹੈ ਜਿਸ ਕੋਲ ਨੇਕੀ ਦਾ ਸਹਾਰਾ ਹੁੰਦਾ ਹੈ। ਵਕਤ ਕਦੀ ਵੀ ਬਦਲ ਸਕਦਾ ਹੈ, ਇਸ ਲਈ ਕਦੀ ਵੀ ਆਪਣੇ ਤੋਂ ਥੱਲੇ ਵਾਲਿਆਂ ਨੂੰ ਹਕੀਰ ਨਾ ਸਮਝਿਆ ਕਰੋ।